ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਅਪਡੇਟ ਕੈਲੀਫੋਰਨੀਆ ਸਵਾਗਤ ਹੈ। ਹਰਜੋਤ ਸਿੰਘ ਜੀ ਸਵਾਗਤ ਹੈ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ ਯੂਐਸਏ ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨਸ, FM ਸਟੇਸ਼ਨਸ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਸਰੋਤਿਓ। ਅੱਜ ਮਈ ਦੀ 2 ਤਰੀਕ ਆ, ਦਿਨ ਸੋਮਵਾਰ ਆ। ਤੁਹਾਡੇ ਲਈ ਸ਼ਾਮ ਦਾ ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਆ। ਸਾਡੇ ਅੱਜ ਦੇ ਪ੍ਰੋਗਰਾਮ ਦੇ ਸਪਾਂਸਰ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ 408-272-2500 ਦੇ ਉੱਤੇ। ਟੇਰਕੇਨਾ ਇਮੀਗ੍ਰੇਸ਼ਨ ਲਾ ਫਰਮ US ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟੇਰਕੇਨਾ 4159090503। ਅਮਰਜੀਤ ਸਿੰਘ ਫਰੈਜ਼ਨੋ, ਗੁਰਬਚਨ ਸਿੰਘ ਨਾਗਰਾ ਸੈਕਰਾਮੈਂਟੋ, ਸੇਵਕ ਸਿੰਘ ਹਲਿਸਟਰ, ਪ੍ਰਿਤਪਾਲ ਸਿੰਘ ਸਿੱਧੂ ਫਰੈਜ਼ਨੋ, ਮਨਜੀਤ ਸਿੰਘ ਕਾਲੋ, ਮੱਖਣ ਸਿੰਘ ਮਾਨ ਜੈਨਸਨਵਿਲ ਵਿਸਕਾਨਸਨ। ਸਾਰਿਆਂ ਦਾ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ 408-722-7698। ਜੀ, ਅੱਜ ਦੀਆਂ ਖਬਰਾਂ ਵੱਲ ਚੱਲੀਏ। ਜਿਸ ਤਰ੍ਹਾਂ ਆਪਾਂ ਸਵੇਰੇ ਵੀ ਡੇਵਿਸ ਕੈਲੀਫੋਰਨੀਆ ਦੀ ਗੱਲਬਾਤ ਕੀਤੀ ਸੀ, ਉਹਦੀ ਥੋੜੀ ਅਪਡੇਟ ਕਰਦੇ ਜਾਈਏ। 2 ਜਾਣਿਆਂ ਦੀ ਆਲਰੇਡੀ ਮੌਤ ਹੋ ਚੁੱਕੀ ਆ ਸਟੈਬਿੰਗ ਦੇ ਵਿੱਚ। ਇੱਕ ਦੇ ਉੱਤੇ ਹੋਰ ਕੋਸ਼ਿਸ਼ ਕੀਤੀ ਗਈ ਸੀ, ਉਹ ਲੱਕਲੀ ਜੋ ਆ ਸਰਵਾਈਵ ਕਰ ਰਿਹਾ। ਡੇਵਿਸ ਦੀ ਪੁਲਿਸ ਚੀਫ ਡੈਰਨ ਪਾਈਟਲ, ਉਹਨਾਂ ਨੇ ਇਹ ਕਿਹਾ ਆ ਵੀ ਆਫੀਸ਼ੀਅਲਸ ਜੋ ਆ ਉਹ ਹਜੇ ਵੀ ਸਰਚ ਕਰ ਰਹੇ ਆ ਵੀ ਇੱਕ ਸਸਪੈਕਟ ਆ ਜਾਂ ਇੱਕ ਤੋਂ ਜ਼ਿਆਦਾ ਹੈਗੇ ਆ। ਕਹਿੰਦੇ ਵੀ ਮੇਰੇ 4 ਦਹਾਕਿਆਂ ਦੀ ਡੇਵਿਸ ਪੁਲਿਸ ਫੋਰਸ ਦੇ ਸਰਵਿਸ ਦੇ ਦੌਰਾਨ ਕੋਈ ਇੱਦਾਂ ਦੀ ਜਿਹੜੀ ਚੀਜ਼ ਮੈਂ ਨਹੀਂ ਦੇਖੀ। 2 ਵਿਕਟਮਸ ਹੋਮਲੈਸ ਸੀ, ਜਿਹੜਾ ਤੀਜਾ ਵਿਕਟਮ ਆ ਉਹ ਕਾਲਜ ਦਾ ਸਟੂਡੈਂਟ ਹੈਗਾ ਆ। ਸੋ ਇਹ ਡਿਫਰੈਂਟ ਕਾਈਂਡ ਆਫ ਅਟੈਕ ਹੈਗਾ। ਡੇਵਿਸ ਬੜਾ ਛੋਟਾ ਜਿਹਾ ਸ਼ਹਿਰ ਆ, ਬਹੁਤ ਮਸ਼ਹੂਰ ਹੈ ਯੂਨੀਵਰਸਿਟੀ ਆਫ ਕੈਲੀਫੋਰਨੀਆ ਡੇਵਿਸ ਕਰਕੇ। 67,000 ਦੇ ਕਰੀਬ ਇੱਥੇ ਦੇ ਰੈਜ਼ੀਡੈਂਟਸ ਆ, 13,000 ਸਟੂਡੈਂਟਸ ਕੈਂਪਸ ਦੇ ਵਿੱਚ ਆ। ਤੇ ਸੈਨ ਫਰਾਂਸਿਸਕੋ ਤੋਂ 15 ਕੁ ਮੀਲ ਦੂਰ ਆ, ਨਾਰਥ ਈਸਟ ਆਫ ਸੈਨ ਫਰਾਂਸਿਸਕੋ। ਤੇ ਜੋ ਸਿਟੀ ਹੈਗੀ ਆ 70 ਮੀਲ ਸੈਨ ਫਰਾਂਸਿਸਕੋ ਤੋਂ ਦੂਰ ਆ, ਤੇ ਵੈਸਟ ਸੈਕਰਾਮੈਂਟੋ ਤੋਂ 15 ਮੀਲ। ਜੀ ਬਿਲਕੁਲ, ਇਰਦ ਗਿਰਦ ਯੂਨੀਵਰਸਿਟੀ ਆਫ ਡੇਵਿਸ ਦੇ ਕੈਂਪਸ ਦੇ ਇਰਦ ਗਿਰਦ ਹੋਏ ਆ। ਤੇ ਕੱਲ ਸ਼ੈਲਟਰ ਇਨ ਪਲੇਸ ਇਹਨਾਂ ਨੇ ਲਗਾਇਆ ਸੀ, ਜਿਸ ਨੂੰ ਬਾਅਦ ਦੇ ਵਿੱਚ ਸਵੇਰੇ ਹਟਾ ਦਿੱਤਾ ਗਿਆ ਸੀ। ਅਜੇ ਕਿਸੇ ਨੂੰ ਗ੍ਰਿਫਤਾਰ ਨਹੀਂ ਕੀਤਾ ਗਿਆ। ਅਗਲੀ ਜਿਹੜੀ ਖਬਰ ਕਰਦੇ ਜਾਈਏ, ਸਾਬਕਾ ਪੁਲਿਸ ਅਧਿਕਾਰੀ ਥਾਓ ਜਾਰਜ ਫਲਾਇਡ ਦੀ ਕਿਲਿੰਗ ਦੇ ਵਿੱਚ ਮਦਦ ਕਰਨ ਦੇ ਦੋਸ਼ ਵਿੱਚ ਇਸ ਨੂੰ ਕਨਵਿਕਟ ਦੋਸ਼ੀ ਕਰਾਰ ਦੇ ਦਿੱਤਾ ਗਿਆ ਆ। ਥਾਓ ਇਸ ਨੂੰ ਪਹਿਲਾਂ ਹੀ ਫੈਡਰਲ ਕੋਰਟ ਦੇ ਵਿੱਚ ਜਾਰਜ ਫਲਾਇਡ ਦੇ ਸਿਵਲ ਰਾਈਟਸ ਨੂੰ ਵਾਇਲੇਟ ਕਰਨ ਦੇ ਮਾਮਲੇ ਵਿੱਚ ਕਨਵਿਕਟ ਜਿਹੜਾ ਉਹ ਕਰ ਦਿੱਤਾ ਗਿਆ ਸੀਗਾ। ਇਹ 4 ਜਿਹੜੇ ਸਾਬਕਾ ਮਿਨੀਐਪੋਲਿਸ ਦੇ ਪੁਲਿਸ ਅਧਿਕਾਰੀ ਆ, ਉਹਨਾਂ ਦਾ ਟਰਾਇਲ ਚੱਲ ਰਿਹਾ ਸੀਗਾ। ਇਸ ਤੋਂ ਪਹਿਲਾਂ ਇੱਕ ਐਗਰੀਮੈਂਟ ਹੋ ਸਕਦਾ ਸੀਗਾ, ਪਰ ਇਸ ਨੇ ਉਸ ਨੂੰ ਰਿਜੈਕਟ ਕਰ ਦਿੱਤਾ ਸੀਗਾ। ਇਹ ਟਰਾਇਲ ਦੇ ਵਿੱਚ ਗਿਆ ਤੇ ਹੈਨਪਿਨ ਕਾਉਂਟੀ ਜੱਜ ਪੀਟਰ ਕੈਹਲ ਨੇ ਡਿਸਾਈਡ ਕੀਤਾ ਜਿਹੜੀਆਂ ਫਾਈਲਿੰਗਸ ਆ ਸਾਈਡ ਬਾਏ ਸਾਈਡ ਤੇ ਜਿਹੜੀਆਂ ਐਵੀਡੈਂਸ ਉੱਥੇ ਦਿਖਾਇਆ ਗਿਆ ਸੀਗਾ। ਉਹਨਾਂ ਨੇ ਕਿਹਾ ਆ ਵੀ ਪ੍ਰੂਫ ਜਿਹੜਾ ਹੈਗਾ ਆ ਉਹ ਰੀਜ਼ਨੇਬਲ ਡਾਊਟ ਤੋਂ ਬਿਯੋਂਡ ਆ, ਵੀ ਥਾਓ ਦਾ ਜਿਹੜੇ ਐਕਸ਼ਨ ਆ ਉਹ ਅਨਰੀਜ਼ਨੇਬਲ ਸੀਗੇ, ਉਹ ਇੱਕ ਹਿਸਾਬ ਦੇ ਨਾਲ ਠੀਕ ਨਹੀਂ ਸੀਗੇ, ਜਿਹੜੇ ਇੱਕ ਪੁਲਿਸ ਅਧਿਕਾਰੀ ਦੇ ਹੋਣੇ ਚਾਹੀਦੇ ਆ। ਤੇ ਉਹਨਾਂ ਨੇ ਕਿਹਾ ਵੀ ਜਿੰਨੇ ਵੀ ਹਾਲਾਤ ਉੱਥੇ ਬਣੇ ਸੀ, ਉਹਨਾਂ ਸਾਰਿਆਂ ਦੇ ਮੱਦੇਨਜ਼ਰ ਇਸ ਨੂੰ ਦੋਸ਼ੀ ਕਰਾਰ ਦੇ ਦਿੱਤਾ ਗਿਆ। 177 ਪੇਜ ਦੀ ਜਿਹੜੀ ਰੂਲਿੰਗ ਆ ਜੱਜ ਕੈਹਲ ਨੇ ਉਹ ਦਿੱਤੀ ਹੈਗੀ ਆ। ਜਾਰਜ ਫਲਾਇਡ ਦੀ ਹੱਤਿਆ 25 ਮਈ ਨੂੰ 2020 ਦੇ ਵਿੱਚ ਹੋਈ ਸੀ, ਜਦ ਡੈਰਿਕ ਚੌਬਨ ਨੇ ਉਸ ਦੇ ਧੌਣ ਦੇ ਉੱਤੇ ਗੋਡਾ ਰੱਖ ਕੇ 9.5 ਮਿੰਟ ਦੇ ਲਈ ਉਹ ਉਸ ਨੂੰ ਨੱਪੀ ਰੱਖਿਆ, ਜਦ ਕਿ ਉਹ ਪੁਕਾਰਦਾ ਰਿਹਾ ਵੀ ਮੈਨੂੰ ਸਾਹ ਨਹੀਂ ਆ ਰਿਹਾ, ਤੇ ਇਵੈਂਚੁਅਲੀ ਉਸ ਦੀ ਮੌਤ ਹੋ ਗਈ ਸੀ। ਜੀ, ਅਗਲੀ ਖਬਰ ਵੱਲ ਚਲੀਏ। ਆਪਾਂ ਸਵੇਰੇ ਵੀ ਖਬਰ ਸਾਂਝੀ ਕੀਤੀ ਸੀ ਵੀ ਚੌਥੀ ਬੈਂਕ ਜੋ ਆ ਉਹ ਪਹਿਲੀਆਂ ਜਿਹੜੀਆਂ 3 ਬੈਂਕਾਂ ਫੇਲ ਹੋਈਆਂ ਉਹਨਾਂ ਵੱਲ ਨੂੰ ਉਹਦੀ ਡਾਇਰੈਕਸ਼ਨ ਚੱਲ ਰਹੀ ਆ। ਕੱਲੀ ਉਹ ਨਹੀਂ ਹੈ, ਅੱਜ ਜੇ ਸਟਾਕ ਮਾਰਕੀਟ ਵੱਲ ਦੇਖਿਆ ਜਾਵੇ ਤਾਂ ਬਹੁਤ ਸਾਰੀਆਂ ਬੈਂਕਾਂ ਦੇ ਸਟਾਕ ਥੱਲੇ ਗਏ ਆ। JP ਮਾਰਗੇਜ ਨੇ ਜਦੋਂ ਹੀ ਫਸਟ ਰਿਪਬਲਿਕ ਬੈਂਕ ਦੇ ਐਸੈਟਸ ਨੂੰ ਆਪਣੇ ਐਕਵਾਇਰ ਕੀਤਾ, ਆਪਣੇ ਅੰਡਰ ਲੈ ਲਿਆ, ਉਹ ਤੋਂ ਬਾਅਦ ਹਜੇ ਵੀ ਲੋਕਾਂ ਦੇ ਵਿੱਚ, ਅਮਰੀਕਨ ਲੋਕਾਂ ਦੇ ਵਿੱਚ ਘਬਰਾਹਟ ਬਹੁਤ ਆ ਬੈਂਕਾਂ ਨੂੰ ਲੈ ਕੇ।
ਅੱਜ ਕੋਮੈਰਿਕਾ, ਪੈਕਵੈਸਟ, ਬੈਂਕਕਾਰਪ, ਵੈਸਟਰਨ ਅਲਾਇੰਸ ਬੈਂਕ, ਜ਼ੀਓਨਸ ਬੈਂਕ ਸਾਰਿਆਂ ਦੇ ਸ਼ੇਅਰ ਕਾਫੀ ਜ਼ਿਆਦਾ ਜੋ ਆ ਡਾਊਨ ਗਏ ਹੈਗੇ ਆ। ਵਾਲ ਸਟਰੀਟ ਜਰਨਲ ਨੇ ਕਹਿੰਦੇ ਬਹੁਤ ਜਲਦੀ ਸੈਲ ਬਟਨ ਜਿਹੜਾ ਸੀਗਾ ਬੈਂਕਿੰਗ ਵਾਲਾ ਉਹ ਹਿੱਟ ਕੀਤਾ ਸੀ, ਜਿਹਦੇ ਕਰਕੇ ਇੱਕ ਟਰਮੋਇਲ ਹੋਰ ਅਪੀਅਰ ਹੁੰਦਾ ਸ਼ੋ ਹੋ ਰਿਹਾ ਹੈਗਾ। ਲਾਸ ਐਂਜਲਸ ਬੇਸਡ ਪੈਕ ਵੈਸਟ ਬੈਂਕ ਜਿਹਦੇ ਕੋਲ 44 ਬਿਲੀਅਨ ਐਸੈਟ ਆ, ਉਹਨਾਂ ਦੇ ਸਟਾਕ 28% ਡਾਊਨ ਚਲੇ ਗਏ। ਵੈਸਟਰਨ ਅਲਾਇੰਸ ਦੇ ਕੋਲ 65 ਬਿਲੀਅਨ ਡਾਲਰ ਦੇ ਐਸੈਟਸ ਹੈਗੇ ਆ, ਉਹਨਾਂ ਦਾ ਸਟਾਕ 15% ਡਾਊਨ ਗਿਆ। KVW ਰੀਜਨਲ ਬੈਂਕ ਦਾ ਇੰਡੈਕਸ 5.5% ਡਾਊਨ ਗਿਆ ਤੇ ਇਸ ਸਾਲ ਚ ਆਲਰੇਡੀ 28% ਜਾ ਚੁੱਕਾ ਹੈਗਾ ਆ। ਇਹ ਸੈਲ ਆਫ ਸਾਰਾ ਉਸੇ ਟਾਈਮ ਹੋਇਆ ਜਦੋਂ ਇੱਕ ਦਿਨ ਪਹਿਲਾਂ ਹੀ JP ਮੋਰਗਨ ਨੇ ਗਵਰਨਮੈਂਟ ਦੀ ਬਿਡ ਜਿਹੜੀ ਸੀ ਫਰਸਟ ਰਿਪਬਲਿਕ ਬੈਂਕ ਨੂੰ ਟੇਕ ਓਵਰ ਕਰਨ ਦੀ ਐਕਸੈਪਟ ਕਰ ਲਈ ਸੀ। JP ਮੋਰਗਨ CEO ਜੇਮੀ ਡੇਮਨ ਨੇ ਕਿਹਾ ਆ ਵੀ ਸਾਨੂੰ ਐਮਰਜੈਂਸੀ ਡੀਲ ਕਰਨਾ ਪਊਗਾ ਤਾਂ ਕਿ ਬੈਂਕਿੰਗ ਇੰਡਸਟਰੀ ਸਟੇਬਲਾਈਜ਼ ਰਹੇ। ਤੇ ਕਹਿੰਦੇ ਵੀ ਮਿਡ ਤੋਂ ਲੈ ਕੇ ਜੋ ਸਮਾਲ ਸਾਈਜ਼ ਲੈਂਡਰਸ ਹੈਗੇ ਜਾਂ ਬੈਂਕਾਂ ਆ, ਉਹਨਾਂ ਦੇ ਉੱਤੇ ਇਹਦਾ ਜਿਹੜਾ ਅਸਰ ਆ ਕਾਫੀ ਜ਼ਿਆਦਾ ਪੈ ਰਿਹਾ। ਹਾਲਾਂਕਿ ਜੋ ਬੈਂਕਸ ਅੱਜ ਜਿਨ੍ਹਾਂ ਦੇ ਮੈਂ ਨਾਮ ਲਏ ਆ, ਇਹਨਾਂ ਚੋਂ ਲੋਕਾਂ ਨੇ ਪੈਸੇ ਉਨੇ ਨਹੀਂ ਘਟਾਏ ਜਿੰਨੇ ਬਾਕੀ ਬੈਂਕਾਂ ਦੇ ਵਿੱਚੋਂ ਇੱਕਦਮ ਜੋ ਘਟਾ ਲਏ ਸੀਗੇ। ਪੈਕਵੈਸਟ ਨੇ ਦੇਖਿਆ ਵੀ ਉਹਨਾਂ ਦੇ ਜਿਹੜੇ ਡਿਪੋਜ਼ਿਟ ਆ ਉਹ 5.7 ਬਿਲੀਅਨ ਜਨਵਰੀ ਤੋਂ ਲੈ ਕੇ ਮਾਰਚ ਤੱਕ ਘਟੇ ਹੈਗੇ। ਜੀ ਇਕਨੋਮੀ ਦੀਆਂ ਗੱਲਾਂ ਦੇ ਵਿੱਚ ਜੇ ਆਪਾਂ ਗੱਲਾਂ ਹੋਰ ਇਹ 'ਚ ਐਡ ਕਰ ਦਈਏ ਤਾਂ US ਦੀ ਜਿਹੜੀ ਲੇਬਰ ਮਾਰਕੀਟ ਆ ਉਹ ਕਹਿੰਦੇ ਹੌਲੀ ਹੌਲੀ ਠੰਡੀ ਪੈਣੀ ਸ਼ੁਰੂ ਹੋ ਰਹੀ ਆ, ਥੋੜ੍ਹੀ ਜਿਹੀ ਸੌਫਟ ਹੋ ਰਹੀ ਆ। ਓਵਰਆਲ ਜੌਬ ਓਪਨਿੰਗਸ ਆ ਉਹਨਾਂ ਦਾ ਆਂਕੜਾ ਥੱਲੇ ਵੱਲ ਨੂੰ ਗਿਆ ਆ। ਲੇ ਆਫ ਹੁਣ ਤੱਕ ਪਿਛਲੇ 2 ਸਾਲਾਂ ਦੇ ਵਿੱਚ ਦੇਖੀਏ ਤਾਂ ਇਸ ਟਾਈਮ ਸਭ ਤੋਂ ਉਤਲੇ ਪੱਧਰ ਤੇ ਚੱਲ ਰਹੇ ਆ। ਜੌਬ ਓਪਨਿੰਗਸ ਦੇ ਵਿੱਚ ਪੌਣੇ 4 ਲੱਖ ਜੌਬਸ ਦੀ ਕਟੌਤੀ ਹੋਈ ਆ ਮਾਰਚ ਦੇ ਵਿੱਚ। ਫਰਵਰੀ ਦੇ ਮਹੀਨੇ ਦੇ ਰਿਵਾਈਜ਼ਡ ਡਾਟਾ ਵੀ ਉਹ ਚੇਂਜ ਕੀਤਾ ਗਿਆ ਆ। ਲੇ ਆਫ ਤੇ ਜਿਹੜੇ ਡਿਸਚਾਰਜਸ ਆ ਉਹ ਇਸ ਟਾਈਮ ਸਾਹਮਣੇ ਆ ਰਹੇ ਆ। ਇੱਕ ਟਾਈਮ ਦੇ ਉੱਤੇ ਅਮਰੀਕਾ ਦੇ ਵਿੱਚ ਇੱਕ ਬੰਦੇ ਦੇ ਲਈ 2 ਜੌਬਸ ਅਵੇਲੇਬਲ ਸੀਗੀਆਂ, ਪਰ ਹੁਣ ਜੌਬ ਓਪਨਿੰਗ ਤੇ ਲੇਬਰ ਟਰਨਓਵਰ ਸਰਵੇ ਜਿਹਨੂੰ ਜੋਲਟਸ ਰਿਪੋਰਟ ਆਖਿਆ ਜਾਂਦਾ ਆ, ਉਹਦੇ ਵਿੱਚ 1.6 ਵੈਕੰਸੀ, 1.5 ਵੈਕੰਸੀ ਤੋਂ ਅਜੇ ਵੀ ਉੱਤੇ ਨਜ਼ਰ ਆ ਰਹੀ ਆ। ਫੈਡ ਦੇ ਅਧਿਕਾਰੀ ਉਹਨਾਂ ਨੇ ਅੱਜ ਮੀਟਿੰਗ ਜਿਹੜੀ ਸ਼ੁਰੂ ਕੀਤੀ ਹੋਈ ਆ, ਕੱਲ ਨੂੰ ਤਕਰੀਬਨ ਸ਼ਾਇਦ 0.25% ਇੰਟਰਸਟ ਰੇਟ ਵਧਾ ਦਿੱਤਾ ਜਾਵੇ। ਉਹ ਮੰਨਦੇ ਆ, ਉਹ ਸੋਚਦੇ ਆ ਵੀ 1 ਜਾਂ 1.2% ਦੀ ਰੇਂਜ ਦੇ ਵਿੱਚ ਰਹਿਣੇ ਚਾਹੀਦੇ ਆ, ਵੀ ਜਿੰਨੀਆਂ ਜੌਬਸ ਤੇ ਜਿੰਨੇ ਅਨਇੰਪਲੋਇਡ ਆ ਉਹ ਤਕਰੀਬਨ ਬਰਾਬਰ ਹੋਣ। ਸੋ ਇਸ ਲਈ ਜੌਬ ਮਾਰਕੀਟ ਨੂੰ ਠੰਡਿਆਂ ਕਰਨ ਦੀ ਵੀ ਇਹਨਾਂ ਦੀ ਕੋਸ਼ਿਸ਼ ਫੈਡ ਮਾਰਕੀਟ ਦੀ ਉਸ ਪਾਸੇ ਵੱਲ ਨੂੰ ਆਪਾਂ ਵੱਧ ਰਹੇ ਹੈਗੇ ਆ। ਜੀ, ਕੱਲ ਨੂੰ ਜਿਹੜੀ ਮੀਟਿੰਗ ਹੋਣੀ ਹੈਗੀ ਉਹਦੇ ਵਿੱਚ ਕੁਆਟਰ ਬੇਸਿਸ ਪੁਆਇੰਟ ਇੰਟਰਸਟ ਰੇਟ ਇਨਕਰੀਜ਼ ਹੋਣ ਦੇ ਪੂਰੇ ਚਾਂਸ ਹੈਗੇ ਆ। ਸੋ ਜੌਬ ਵੈਕੈਂਸੀਜ਼ ਦੇ ਵਿੱਚ ਡਿਕਲਾਈਨ ਹੋਇਆ ਤੇ ਅਨਪਲਾਇਮੈਂਟ ਵੀ ਵਧੂਗੀ ਇਹਦੇ ਨਾਲ। ਪਰ ਹਜੇ ਵੀ ਜਿਹੜੀਆਂ ਜੌਬ ਓਪਨਿੰਗਸ ਜਿਹਨੂੰ ਲੇਬਰ ਡਿਮਾਂਡ ਮੇਜਰ ਹੈਗਾ ਇੱਕ, ਉਹ 3,84,000 ਡਾਊਨ ਹੋਇਆ। 9.59 ਮਿਲੀਅਨ ਜੌਬਸ ਹਜੇ ਵੀ ਅਵੇਲੇਬਲ ਹੈਗੀਆਂ ਆ, ਪਰ ਬਹੁਤ ਸਾਰੀਆਂ ਜੌਬਸ ਲਈ ਹਰ ਕੋਈ ਬੰਦਾ ਕੁਆਲੀਫਾਈ ਨਹੀਂ ਕਰਦਾ ਹੈਗਾ। ਪ੍ਰੋਫੈਸ਼ਨਲ ਤੇ ਬਿਜ਼ਨਸ ਸਰਵਿਸਿਜ਼ ਜੌਬ ਓਪਨਿੰਗ 1,35,000 ਡਾਊਨ ਗਈਆਂ। ਰੀਟੇਲ ਨੇ 84,000 ਵੈਕੈਂਸੀਜ਼ ਕੀਤੀਆਂ ਹੈਗੀਆਂ। ਐਜੂਕੇਸ਼ਨਲ ਸਰਵਿਸਿਜ਼ ਨੇ 28,000 ਜੌਬਸ ਤੇ ਪਰ ਗਵਰਨਮੈਂਟ ਦੇ ਵਿੱਚ ਹਜੇ ਵੀ 34,000 ਦੇ ਕਰੀਬ ਜੌਬ ਓਪਨਿੰਗਸ ਹੈਗੀਆਂ ਆ। ਆਲ ਓਵਰ ਵੈਕੈਂਸੀਜ਼ ਫੈਲ ਹੋਈਆਂ ਮਿਡ ਵੈਸਟ ਤੋਂ ਵੈਸਟ ਸਾਰੇ ਪਾਸੇ ਦੇ ਵਿੱਚ। ਸਟਾਕ ਵਾਲ ਸਟਰੀਟ ਦੇ ਉੱਤੇ ਅੱਜ ਕਾਫੀ ਲੋਅਰ ਟ੍ਰੇਡ ਕਰਦੇ ਰਹੇ। ਉਹਦੇ ਬਾਰੇ ਆਪਾਂ ਜਦੋਂ ਸਾਡਾ ਪ੍ਰੋਗਰਾਮ ਦੇ ਅਖੀਰ ਦੇ ਵਿੱਚ ਹੋਊਗਾ ਉਹ ਜ਼ਰੂਰ ਤੁਹਾਡੇ ਨਾਲ ਡਿਸਕਸ ਕਰਾਂਗੇ। ਜੀ, ਅਗਲੀ ਗੱਲ ਕਰੀਏ ਜਾਰਜੀਆ ਤੋਂ ਇਹ ਖਬਰ ਆ ਰਹੀ ਆ, ਉੱਥੇ ਦਾ ਚੌਥਾ ਪਰਮਾਣੂ ਪਲਾਂਟ, ਨਿਊਕਲੀਅਰ ਪਲਾਂਟ ਕਹਿੰਦੇ ਵੀ ਉਹ ਬਿਜਲੀ ਉਤਪਾਦਨ ਦੇ ਲਈ ਇੱਕ ਸਟੈਪ ਹੋਰ ਕਲੋਜ਼ਰ ਹੋ ਚੁੱਕਾ ਆ। ਇਹ ਜਾਰਜੀਆ ਦੇ ਨਿਊਕਲੀਅਰ ਪਲਾਂਟ ਦਾ ਚੌਥਾ ਰਿਐਕਟਰ ਹੋਊਗਾ। ਇਸ ਦੀ ਇੱਕ ਵਿਸ਼ੇਸ਼ ਟੈਸਟਿੰਗ ਕੀਤੀ ਜਾਣੀ ਸੀ, ਜਿਸ ਵਿੱਚ ਇਸ ਨੂੰ ਬਹੁਤ ਹੀ ਜ਼ਿਆਦਾ ਐਕਸਟ੍ਰੀਮ ਟੈਂਪਰੇਚਰ ਤੇ ਐਕਸਟ੍ਰੀਮ ਪ੍ਰੈਸ਼ਰ ਤੇ ਟੈਸਟ ਕੀਤਾ ਜਾਣਾ ਸੀ। ਸੋ ਕਹਿੰਦੇ ਵੀ ਇਹ ਟੈਸਟਿੰਗ ਫੇਜ਼ ਸਕਸੈਸਫੁਲ ਕੰਪਲੀਟ ਜਿਹੜਾ ਆ ਉਹ ਰਿਹਾ ਆ। ਇਹ ਜਿਹੜਾ ਪਲਾਂਟ ਵੋਗਟਲ
ਉਸ ਦੇ ਜਿਹੜਾ ਚੌਥਾ ਰਿਐਕਟਰ ਆ ਉਸ ਦੀ ਟੈਸਟਿੰਗ ਹੋਣੀ ਸੀ। ਅਗਸਤਾ ਦੇ ਨਜ਼ਦੀਕ ਇਹ ਪ੍ਰਮਾਣੂ ਜਿਹੜਾ ਆ ਬਿਜਲੀ ਉਤਪਾਦਨ ਦਾ ਕੰਮ ਸ਼ੁਰੂ ਕੀਤਾ ਗਿਆ ਹੈ। ਜੀ, ਬਹੁਤ ਸਾਰੇ ਏਰੀਏ ਦੇ ਵਿੱਚ, ਸ਼ਹਿਰਾਂ ਦੇ ਵਿੱਚ ਜੋ ਡਿਵੈਲਪਮੈਂਟ ਆ ਉਹ ਕਾਫੀ ਘਟ ਰਹੀ ਹੈ ਜਾਂ ਬੰਦ ਹੋ ਰਹੀ ਹੈ, ਪਰ ਕਈ ਜਿਹੜੇ ਸ਼ਹਿਰ ਆ ਉਹਨਾਂ 'ਚ ਡਿਵੈਲਪਮੈਂਟ ਬਹੁਤ ਵੱਧ ਰਹੀ ਆ। ਮੈਂਟੀਕਾ ਕੈਲੀਫੋਰਨੀਆ ਤੋਂ ਖਬਰ ਆ ਰਹੀ ਆ ਵੀ ਉੱਥੇ ਹਾਊਸਿੰਗ ਪ੍ਰੋਜੈਕਟ, ਹੋਰ ਰੈਸਟੋਰੈਂਟ ਆ ਰਹੇ, ਮਿਊਰਲਸ ਆ ਰਹੇ ਆ, ਪਾਰਕਸ ਨੂੰ ਅਪਗ੍ਰੇਡ ਕੀਤਾ ਜਾ ਰਿਹਾ ਆ, ਮਾਰਕੀਟਸ ਓਪਨ ਹੋ ਰਹੀਆਂ ਆ ਮੇਪਲ ਦੇ ਉੱਤੇ। ਸੋ ਕਾਫੀ ਕੁਛ ਐਕਟੀਵਿਟੀ ਸਿਟੀ ਆਫ ਮੈਂਟੀਕਾ ਦੇ ਵਿੱਚ ਹੋ ਰਹੀ ਹੈਗੀ ਆ। ਇੱਕ ਉੱਥੇ ਓਲਡ ਸਿਟੀ ਬਿਲਡਿੰਗ ਹੈਗੀ ਆ 1000 ਬਲਾਕ ਆਫ ਸਿਕਾਮੋਰ ਐਵਨਿਊ, ਉੱਥੇ ਕਹਿੰਦੇ ਵੀ ਉਹ ਗਰਾਊਂਡ ਫਲੋਰ ਤੇ ਨਵੀਆਂ ਸ਼ਾਪਸ ਲਿਆ ਰਹੇ ਆ, ਉੱਪਰ ਫਲੋਰ ਤੇ ਆਫਿਸਿਸ ਆਉਣਗੇ। ਇਸੇ ਤਰ੍ਹਾਂ ਬਰੀਇੰਗ ਕੰਪਨੀ ਇੱਕ ਆ ਰਹੀ ਹੈਗੀ ਆ, ਡੈਫ ਪੱਪੀ ਕਾਮੇਡੀ ਕਲੱਬ ਉੱਥੇ ਆ ਰਿਹਾ, ਟਾਈਲ ਸ਼ੋਰੂਮ ਨਵਾਂ ਆ ਰਿਹਾ। ਸੋ ਕਾਫੀ ਨਵੀਆਂ ਡਿਵੈਲਪਮੈਂਟਸ, ਨਵੇਂ ਸਟੋਰ ਸਿਟੀ ਆਫ ਮੈਂਟੀਕਾ ਦੇ ਵਿੱਚ ਆ ਰਹੇ ਆ। ਤੇ ਸਿਟੀ ਮੈਨੇਜਰ ਟੋਨੀ ਲੰਡਗ੍ਰੇਨ ਜੋ ਹੈਗੇ ਆ, ਉਹਨਾਂ ਨੇ ਇਹ ਕਿਹਾ ਆ ਵੀ ਡਾਊਨਟਾਊਨ ਮੈਂਟੀਕਾ ਨੂੰ ਡੈਫੀਨਿਟਲੀ ਉਹ ਮੂਵ ਦੇ ਉੱਤੇ ਆ ਤੇ ਅਸੀਂ ਉਸ ਨੂੰ ਬਹੁਤ ਸੋਹਣਾ ਬਣਾਉਣ ਜਾ ਰਹੇ ਹੈਗੇ। ਜੀ, ਅਗਲੀ ਗੱਲ ਕਰੀਏ, ਕੈਲੀਫੋਰਨੀਆ ਦੇ ਵਿੱਚ ਇੱਕ ਬਿੱਲ ਜਿਸ ਦੇ ਤਹਿਤ ਗੂਗਲ ਤੇ ਮੈਟਾ ਵਰਗੀਆਂ ਟੈਕ ਜਾਇੰਟਸ ਆ ਉਹਨਾਂ ਨੂੰ ਜਿਹੜੇ ਨਿਊਜ਼ ਕੰਟੈਂਟ ਕ੍ਰੀਏਟ ਕਰਨ ਵਾਲੀਆਂ ਨਿਊਜ਼ ਏਜੰਸੀਜ਼ ਆ ਜਾਂ ਅਖਬਾਰਾਂ ਆ ਉਹਨਾਂ ਨੂੰ ਪੇ ਕਰਨਾ ਪਊਗਾ। ਇਸ ਬਿੱਲ ਨੇ ਇੱਕ ਹੋਰ ਹਰਡਲ, ਇੱਕ ਹੋਰ ਔਕੜ ਪਾਰ ਕਰ ਲਈ ਆ। ਇਹ ਬਿੱਲ ਬਾਈਪਾਰਟੀਜ਼ਨ ਸਪੋਰਟ ਦੇ ਨਾਲ ਅਸੈਂਬਲੀ ਜੁਡੀਸ਼ਰੀ ਕਮੇਟੀ ਦੀ ਹੀਅਰਿੰਗ ਦੇ ਵਿੱਚ ਅੱਜ ਅੱਗੇ ਵੱਧ ਚੁੱਕਾ ਆ। ਸੋ ਦੋਨਾਂ ਹੀ ਤਰਫੋਂ ਦੇ ਜਿਹੜੇ ਲਾਅ ਮੇਕਰਸ ਆ ਉਹ ਇਸ ਚੀਜ਼ ਦੀ ਸ਼ਾਦੀ ਭਰਦੇ ਆ ਵੀ ਗੂਗਲ ਤੇ ਮੈਟਾ ਵਰਗੀਆਂ ਕੰਪਨੀਆਂ ਜਿਹੜੀਆਂ ਕਿ ਆਪਣੇ ਪਲੇਟਫਾਰਮਸ ਦੇ ਉੱਤੇ ਖਬਰਾਂ ਦਿਖਾਉਂਦੀਆਂ ਆ ਉਹਨਾਂ ਨੂੰ ਮੀਡੀਆ ਕੰਪਨੀਜ਼ ਨੂੰ ਪੇ ਜਿਹੜਾ ਉਹ ਕਰਨਾ ਚਾਹੀਦਾ ਆ, ਜਿਹੜੀ ਉਸ ਤੋਂ ਐਡਵਰਟਾਈਜ਼ਮੈਂਟ ਰੈਵਨਿਊ ਜਨਰੇਟ ਕੀਤਾ ਜਾਂਦਾ ਆ। ਜਿਹੜੇ ਸਪੋਰਟਰਸ ਆ ਇਸ ਬਿੱਲ ਦੇ ਉਹ ਕਹਿ ਰਹੇ ਆ ਵੀ ਇਹ ਇੱਕ ਲਾਈਫ ਲਾਈਨ ਹੋਊਗੀ, ਖਾਸ ਕਰਕੇ ਸਥਾਨਕ ਲੋਕਲ ਜਿਹੜੀਆਂ ਨਿਊਜ਼ ਆਰਗੇਨਾਈਜੇਸ਼ਨਸ ਦੇ ਲਈ ਜਿਨ੍ਹਾਂ ਦੇ ਰੈਵਨਿਊਜ਼ ਆ ਉਹ ਬਿਲਕੁਲ ਡਿੱਗ ਗਏ ਸੀਗੇ ਡਿਜੀਟਲ ਐਰਾ ਦੇ ਵਿੱਚ ਆਉਣ ਦੇ ਲਈ। ਇਸ ਬਿੱਲ ਦੇ ਤਹਿਤ 70% ਜਿਹੜਾ ਰੈਵਨਿਊ ਜਨਰੇਟ ਹੋਊਗਾ ਐਡਵਰਟਾਈਜ਼ਮੈਂਟ ਤੋਂ, ਇਹਨਾਂ ਖਬਰਾਂ ਤੋਂ, ਉਸ ਦਾ 70% ਇਹਨਾਂ ਲੋਕਲ ਨਿਊਜ਼ ਆਰਗੇਨਾਈਜੇਸ਼ਨ ਨੂੰ ਦੇਣਾ ਜਿਹੜਾ ਉਹ ਜ਼ਰੂਰੀ ਹੋਊਗਾ ਤਾਂ ਜੋ ਉਹ ਵੀ ਆਪਣੇ ਰਿਪੋਰਟਰਸ ਦੀਆਂ ਜਿਹੜੀਆਂ ਸੈਲਰੀਜ਼ ਆ ਉਹ ਪੇ ਕਰ ਸਕਣ। ਹੁਣ ਇਵੈਂਚੁਅਲੀ ਇਹ ਜਿਹੜਾ ਬਿੱਲ ਆ ਉਹ ਸਦਨ ਦੇ ਵਿੱਚ ਜਾਊਗਾ, ਜਿੱਥੇ ਕਮੇਟੀ ਜਿਸ ਨੂੰ ਦੋਨੋਂ ਪਾਸੋਂ ਸਹਿਮਤੀ ਮਿਲੀ ਆ ਤਾਂ ਲੱਗਦਾ ਆ ਵੀ ਇੱਥੇ ਵੀ ਇਹ ਪਾਸ ਹੋ ਜਾਊਗਾ। ਜਿਹੜੇ ਡੈਮੋਕ੍ਰੇਟਸ ਆ ਉਹ ਕਹਿੰਦੇ ਇਹਦੇ ਵਿੱਚ ਵੀ ਕੈਲੀਫੋਰਨੀਆ ਨੇ ਪਿਛਲੇ ਇੱਕ ਦਹਾਕੇ 'ਚ 100 ਤੋਂ ਵੱਧ ਨਿਊਜ਼ ਆਰਗੇਨਾਈਜੇਸ਼ਨਸ ਲੂਜ਼ ਕੀਤੀਆਂ ਆ ਕਿਉਂਕਿ ਉਹਨਾਂ ਨੂੰ ਰੈਵਨਿਊ ਜਨਰੇਟ ਕਰਨ ਦਾ ਕੋਈ ਵੀ ਸਾਧਨ ਹੋਰ ਪ੍ਰਾਪਤ ਨਹੀਂ ਹੋਇਆ। ਮੀਡੀਆ ਦੇ ਵਿੱਚ ਵੀ ਜਿਹੜੀ ਲੇ ਆਫ ਆ ਰਾਜਕਨਵੀਰ ਸਿੰਘ ਜੀ ਕਾਫੀ ਸ਼ੁਰੂ ਹੋ ਗਈ ਆ, ਵੱਖ-ਵੱਖ ਕੰਪਨੀਆਂ ਬੰਦ ਹੋ ਨਿਊਜ਼ਪੇਪਰਸ ਰਹੀਆਂ 'ਚ, ਰੇਡੀਓ ਸਟੇਸ਼ਨ 'ਚ, ਟੀਵੀ ਸਟੇਸ਼ਨ 'ਚ। ਅੱਜ ਨਿਊਯਾਰਕ ਟਾਈਮ ਨੇ ਰਿਪੋਰਟ ਕੀਤਾ ਹੈ ਵੀ ਵਾਈਸ ਕੰਪਨੀ ਜੋ ਆ ਉਹ ਬੈਂਕਰਪਸੀ ਫਾਈਲ ਕਰਨ ਜਾ ਰਹੇ ਆ। 5.7 ਬਿਲੀਅਨ ਡਾਲਰ ਵੈਲਿਊਡ ਸੀ ਇੱਕ ਟਾਈਮ ਦੇ ਉੱਤੇ, ਪਰ ਪਿਛਲੇ ਕੁਝ ਮਹੀਨਿਆਂ ਤੋਂ ਕਾਫੀ ਕੋਸ਼ਿਸ਼ ਕਰ ਰਹੇ ਸੀ ਵੀ ਕਿਸੇ ਨਾ ਕਿਸੇ ਤਰ੍ਹਾਂ ਸਾਨੂੰ ਨਵਾਂ ਵਾਇਰ ਮਿਲ ਜਾਏ ਤੇ ਕੋਈ ਵੀ ਵਾਇਰ ਨਹੀਂ ਮਿਲਿਆ। ਇੱਕ ਟਾਈਮ ਦੇ ਉੱਤੇ ਇਸ ਡਿਜੀਟਲ ਮੀਡੀਆ ਨੇ ਪੂਰੀ ਤਰ੍ਹਾਂ ਡਿਜ਼ਨੀ ਤੇ ਫੌਕਸ ਵਰਗੇ ਜੋ ਨਿਊਜ਼ ਆਊਟਲੈਟਸ ਹੈਗੇ ਆ ਉਹਨਾਂ ਨੂੰ ਡਿਸਰਪਟ ਕਰ ਦਿੱਤਾ ਸੀ, ਪਰ ਸਾਰਾ ਕੁਝ ਡਾਊਨ ਜਾ ਰਿਹਾ। ਸੋ ਹੁਣ ਇਹ ਕਹਿੰਦੇ ਵੀ ਇਹ ਕੰਪਨੀ ਵੀ ਬੈਂਕਰਪਸੀ ਫਾਈਲ ਕਰਨ ਜਾ ਰਹੀ ਹੈ ਤੇ ਇਹਦੇ ਨਾਲ ਵੱਡੀ ਗਿਣਤੀ 'ਚ ਲੇ ਆਫ ਵੀ ਹੋਏਗੀ। ਜੀ ਬਿਲਕੁਲ। ਬਜ਼ ਫੀਡ ਕਾਫੀ ਇੱਕ ਪੋਪੂਲਰ ਵੈਬਸਾਈਟ ਆ, ਉਹਨਾਂ ਨੇ ਵੀ ਆਪਣਾ ਜਿਹੜਾ ਨਿਊਜ਼ ਵਾਲਾ ਸੈਕਸ਼ਨ ਆ ਉਸ ਨੂੰ ਬੰਦ ਕਰ ਦਿੱਤਾ ਆ। ਵਾਈਸ ਨਿਊਜ਼ ਉਹ ਬੈਂਕਰਪਟ ਜਿਹੜੇ ਉਹ ਹੋ ਰਹੇ ਆ ਤੇ ਆ ਜਿੱਦਾਂ ਆਪਾਂ ਹੁਣ ਇੱਕ ਪਹਿਲਾਂ ਬਿੱਲ ਦੀ ਗੱਲ ਕਰਕੇ ਹਟੇ ਆ ਉਹ ਮੇ ਵੀ ਇਹਨਾਂ ਦੇ ਲਈ ਲਾਈਫਲਾਈਨ, ਪਰ ਇਹ ਕਿਹੜਾ ਕੋਈ ਇਨਵੈਸਟੀਗੇਟਿਵ ਜਾਂ ਕੋਈ ਬਹੁਤ ਜ਼ਿਆਦਾ ਰਿਪੋਰਟਿੰਗ ਕਰਦੇ। ਵਾਈਸ ਵਾਲੇ ਤਾਂ ਇਵੈਂਚੁਅਲੀ ਖੌਰੇ ਕਰਦੇ ਰਹੇ ਹੈਗੇ ਆ, ਪਰ ਸਥਿਤੀ ਅੱਜ ਦੇ ਡਿਜੀਟਲ ਪਲੇਟਫਾਰਮਸ ਦੇ ਵਿੱਚ ਕਾਫੀ ਔਖੀ ਬਣਦੀ ਜਾ ਰਹੀ ਆ ਨਿਊਜ਼ ਆਰਗੇਨਾਈਜੇਸ਼ਨਸ ਦੇ ਲਈ ਵੀ। ਅਗਲੀ ਗੱਲ ਕਰਦੇ ਜਾਈਏ, ਕੈਲੀਫੋਰਨੀਆ ਦੇ ਵੱਡੇ ਸ਼ਹਿਰਾਂ ਦੇ ਵਿੱਚੋਂ ਐਕਸੋਡਸ ਜਾਰੀ ਆ। ਲੋਕ ਅਜੇ ਵੀ ਇਹਨਾਂ ਸ਼ਹਿਰਾਂ ਨੂੰ ਛੱਡ ਕੇ, ਇੱਥੋਂ ਤੱਕ ਕਿ ਕੈਲੀਫੋਰਨੀਆ ਨੂੰ ਛੱਡ ਕੇ ਵੀ
ਜਾ ਰਹੇ ਨੇ। ਸੈਨ ਹੋਜ਼ੇ, ਓਕਲੈਂਡ, ਸੈਨ ਫਰਾਂਸਿਸਕੋ, LA ਇਹਨਾਂ ਸਾਰੇ ਸ਼ਹਿਰਾਂ ਨੇ ਆਪਣੀ ਪਾਪੂਲੇਸ਼ਨ ਲੂਜ਼ ਕੀਤੀ ਆ। ਕੈਲੀਫੋਰਨੀਆ ਦੀ ਪਾਪੂਲੇਸ਼ਨ ਇੰਨੀ ਕੁ ਜ਼ਿਆਦਾ ਲੂਜ਼ ਹੋ ਗਈ ਸੀ ਵੀ 2 ਇਹਨਾਂ ਨੇ ਸੀਟਾਂ ਵੀ ਕਹਿ ਲਓ ਵੀ MP ਵਾਲੀਆਂ ਇਕੁਇਵਲੈਂਟ ਉਹ ਲੂਜ਼ ਕਰ ਦਿੱਤੀਆਂ ਸੀਗੀਆਂ। ਸੋ 9 ਕਾਉਂਟੀ ਦੇ ਰੀਜਨ ਦੇ ਵਿੱਚ ਜਿੱਥੇ ਤਕਰੀਬਨ 7.5 ਮਿਲੀਅਨ ਲੋਕ ਰਹਿੰਦੇ ਆ, ਉੱਥੇ ਵੀ ਪਾਪੂਲੇਸ਼ਨ ਆ ਇਹ ਲੂਜ਼ ਹੋਈ ਆ। 2022 ਦੇ ਇਕੱਲੇ ਸਾਲ ਦੇ ਵਿੱਚ 1,38,400 ਰੈਜ਼ੀਡੈਂਟਸ ਕੈਲੀਫੋਰਨੀਆ ਨੇ ਲੂਜ਼ ਕੀਤੇ ਆ। ਇਸ ਟਾਈਮ 39 ਮਿਲੀਅਨ ਤੋਂ ਥੋੜ੍ਹੀ ਜਿਹੀ ਘੱਟ ਪਾਪੂਲੇਸ਼ਨ ਕੈਲੀਫੋਰਨੀਆ ਦੀ ਰਹਿ ਗਈ ਆ। ਤਕਰੀਬਨ ਅੱਧਾ % ਪਾਪੂਲੇਸ਼ਨ ਦੇ ਵਿੱਚ ਜਨਸੰਖਿਆ ਆਬਾਦੀ 'ਚ ਗਿਰਾਵਟ ਦਰਜ ਕੀਤੀ ਗਈ ਹੈਗੀ ਆ। ਸੋ ਇਹ ਲਗਾਤਾਰ ਜਿਹੜਾ ਹਰਜੋਤ ਸਿੰਘ ਜੀ ਜਾਰੀ ਹੈਗਾ ਆ। ਕੈਲੀਫੋਰਨੀਆ ਵਾਲਿਆਂ ਨੇ ਆંકੜੇ ਜਾਰੀ ਕੀਤੇ ਆ ਵੀ 21,000 ਘੱਟ ਮੌਤਾਂ ਹੋਈਆਂ ਨੇ 2022 ਦੇ ਵਿੱਚ 2021 ਦੇ ਮੁਕਾਬਲੇ। ਵੱਡੇ 10 ਸ਼ਹਿਰਾਂ ਦੇ ਵਿੱਚੋਂ ਜਿਹੜੇ 4 ਵੱਡੇ ਸ਼ਹਿਰ ਆ, ਇਹਨਾਂ ਸਾਰਿਆਂ ਨੇ ਹੀ ਪਾਪੂਲੇਸ਼ਨ ਜਿਹੜੀ ਲੂਜ਼ ਕੀਤੀ ਆ। ਬੇਕਰਸਫੀਲਡ, ਫਰੈਜ਼ਨੋ ਵਰਗੇ ਜਿਹੜੇ ਸ਼ਹਿਰਾਂ ਨੇ ਤੇ ਸੈਕਰਾਮੈਂਟੋ ਸ਼ਹਿਰ ਆ, ਇੱਥੇ ਆਬਾਦੀ ਜਿਹੜੀ ਆ ਮੂਵ ਹੋ ਕੇ ਵੀ ਇਹਨਾਂ ਸ਼ਹਿਰਾਂ 'ਚ ਆ ਕੇ ਵਸੀ ਆ। ਜੇ ਆਪਾਂ ਸਟਾਕ ਮਾਰਕੀਟ ਦੀ ਗੱਲ ਕਰੀਏ, ਅੱਜ ਸਟਾਕ ਮਾਰਕੀਟ 'ਚ ਕਾਫੀ ਵੱਡਾ ਝਟਕਾ ਲੱਗਾ, ਖਾਸ ਕਰਕੇ ਬੈਂਕਾਂ ਨੂੰ ਲੈ ਕੇ, ਜੋ ਬਹੁਤੀਆਂ ਬੈਂਕਾਂ ਦੇ ਸਟਾਕ ਡਾਊਨ ਗਏ ਹੈਗੇ। ਜੀ ਬਿਲਕੁਲ। ਡਾਓ ਜੋਨ ਅੱਜ 300 ਤੇ 67 ਪੁਆਇੰਟ ਘਟ ਕੇ 33,684 ਤੇ ਬੰਦ ਹੋਇਆ। S&P 48 ਪੁਆਇੰਟ ਘਟ ਕੇ 4120। ਨੈਸਡੈਕ 132 ਪੁਆਇੰਟ ਘਟ ਕੇ 12,081 ਤੇ। ਸੋਨੇ ਦਾ ਭਾਅ $2,025 ਪ੍ਰਤੀ ਆਉਂਸ। ਕੱਚੇ ਤੇਲ ਦੀ ਕੀਮਤ $71 ਪ੍ਰਤੀ ਬੈਰਲ। 10 ਈਅਰ ਯੀਲਡ 3.54%। ਬਿਟਕੋਇਨ 'ਚ ਕ੍ਰਿਪਟੋ ਕਰੰਸੀ 'ਚ ਬਿਟਕੋਇਨ 28,509 ਤੇ ਇਥੀਰੀਅਮ $1,860 ਦੇ ਬਰਾਬਰ ਚੱਲ ਰਿਹਾ ਆ। ਜੀ, ਇਸੇ ਤਰ੍ਹਾਂ ਜੇ ਕਰੰਸੀ ਦੀ ਗੱਲ ਕਰਦੇ ਜਾਈਏ, $1 ਦੇ ਬਰਾਬਰ ਇੰਡੀਆ ਦੇ 81 ਰੁਪਏ ਤੇ 78 ਪੈਸੇ ਰਹੇ ਆ। $1 ਦੇ ਬਰਾਬਰ ਕੈਨੇਡਾ ਦੇ $1 ਤੇ 36 ਸੈਂਟ। ਇੱਥੇ ਪ੍ਰੋਗਰਾਮ ਦੀ ਸਮਾਪਤੀ ਆ। ਮੇਰੇ ਰਾਜਕਨਵੀਰ ਸਿੰਘ ਵੱਲੋਂ ਤੇ ਹਰਜੋਤ ਸਿੰਘ ਵੱਲੋਂ ਸਭ ਨੂੰ ਪਿਆਰ ਭਰੀ ਨਿੱਘੀ ਸਤਿ ਸਤਿ ਸ੍ਰੀ ਅਕਾਲ। ਸੁਣਦੇ ਰਹੋ, ਦੇਖਦੇ ਰਹੋ ਪੰਜਾਬੀ ਰੇਡੀਓ USA। USA।